बड़े प्यारे वीर अपने मिले ने अचानक ही छापा मारिया इन्होंने मेरे उत्ते मैं आर्डर दिता उत्ते ते आर्डर दिंदे ना मैं पंजाबी दे विच मैं बोलिया तो समझ नहीं आई मैं नाल ही माड़ी उर्दू बोली ना पिछों गड्डी आवाज दी कि इदां नहीं पंजाबी च बोल कि मैं बिल देन लगा ना मैंने देन नहीं दिता मैं कहा भी ना चोरी इंज नहीं ते भाई प्यार है ਤੁਹਾਡਾ ਤੁਹਾਡੀ ਮੁਹੱਬਤ ਹੈ ਤੁਹਾਡਾ ਪਿਆਰ ਹੈ ਠੀਕ ਹੈ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਇਸ ਮੁਲਕ ਵਾਸਤੇ ਇਸ ਮਾਂ ਬੋਲੀ ਵਾਸਤੇ ਠੀਕ ਹੈ ਦੋਵਾਂ ਪੰਜਾਬਾਂ ਦੀ ਜੱਫੀ ਸੀ ਜਿਹੜੀ ਸਦਾ ਪਈ ਰਹਿਣੀ ਹੈ ਤੇ ਇਹ ਹੁਣ ਬਸ ਜੁਦਾਈ ਇਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਵਕਤੀ ਜੁਦਾਈ ਹੈ ਅਸੀਂ ਤਾਂ ਇੱਥੇ ਆ ਜੀ ਹਾਂ ਇੱਥੇ ਆਪਾਂ ਕਿਤੇ ਨਾ ਕਿਤੇ ਇਕੱਠੇ ਹੋ ਜਾਂਦੇ ਬਿਲਕੁਲ ਹੋਵਾਂਗੇ ਤੁਹਾਨੂੰ ਆਏ ਫਿਰ ਵੀ ਇੱਕ ਜਣਾ ਜੇ ਜਾ ਰਹੇ ਇਹਨਾਂ ਨੂੰ ਫੀਲ ਜਾਂ ਨਹੀਂ ਹੋਣ ਦਿੰਦੇ ਵੀ ਪੰਜਾਬ ਇਕੱਠਾ ਨਹੀਂ ਹੈਗਾ ਮੇਰੇ ਨਾਲ ਵੀ ਤੋਰ ਦੋ ਨਾ ਫਿਰ ਕੋਈ ਜਣਾ ਇੱਕ ਗੱਲ ਕਹੂੰਗਾ ਕਿ ਅਸੀਂ ਪੰਜਾਬੀ ਪਹਿਲਾਂ ਆ ਠੀਕ ਹੈ ਅਸੀਂ ਆਪਣੇ ਮਜ਼ਹਬ ਨੂੰ ਸੈਲੀਬ੍ਰੇਟ ਕਰਦੇ ਆ ਪਰ ਸਾਡੀ ਜਿਹੜੀ ਉਹ ਇੱਕ ਟ੍ਰੈਡੀਸ਼ਨਲ ਗੱਲ ਵਕੜੀ ਹੈ ਬੋਲੀ ਕਰਕੇ ਸਾਡੇ ਸੁਭਾਵਾਂ ਕਰਕੇ ਸਾਡੀ ਜਿਹੜੀ ਜੀਓਗ੍ਰਾਫੀਕਲ ਕੰਡੀਸ਼ਨ ਹੈ ਉਹਦੇ ਕਰਕੇ ਹੈਨਾ ਅਸੀਂ ਇੱਕੋ ਹੀ ਪਰਿਵਾਰਾਂ ਦੇ ਵਿੱਚੋਂ ਡੀਐਨਏ ਚੇਂਜ ਨਹੀਂ ਹੁੰਦੇ ਡੀਐਨਏ ਚੇਂਜ ਨਹੀਂ ਹੁੰਦਾ ਸੋ ਇਹ ਜੀ ਬਾਬਾ ਜੀ ਦੇ ਜਨਮ ਦਿਹਾੜੇ ਤੇ ਪਾਕਿਸਤਾਨ ਗਵਰਨਮੈਂਟ ਨੇ 555ਵਾਂ ਬਰਥਡੇ ਸੀ ਉਹਨਾਂ ਦਾ ਤੇ ਇਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਨੇ ਇੱਕ ਸਿੱਕਾ ਜਾਰੀ ਕੀਤਾ ਹੈ ਦਿਖਾ 555 ਸਾਲਾਂ ਤੇ ਉਹਨਾਂ ਦੀ ਬਰਥਡੇ ਦੇ ਅਕੋਰਡਿੰਗਲੀ ਨਹੀਂ ਤੇ ਕਿਵੇਂ ਕਹਿਣਾ ਹੁਣ ਇੱਕ ਵਾਰੀ ਕਹਦੀ ਕਿੱਥੇ ਆ ਕਿੱਥੇ ਆ ਕਿੱਥੇ ਮਾਝੇ ਵਾਲੇ ਦੋਸਤੋ ਕੀ ਹਾਲ ਦੋਸਤੋ ਦੁਬਾਰਾ ਗਈ ਕਿੱਦਾਂ ਕੀ ਹਾਲ ਦੋਸਤੋ ਠੀਕ ਜੋ ਕਿੱਥੇ ਆ ਕਿੱਥੇ ਹਾਂਜੀ ਕਿੱਦਾਂ ਮੇਰੀ ਜਾਨ ਦੇ ਟੁੱਟੇ ਹੋ ਤਗੜੇ ਹੋ ਸਾਰੇ ਫਿੱਟ ਹੋ ਅੱਜ ਦਾ ਨਵਾਂ ਵਲੌਗ ਨਵੀਂ ਗੱਲ ਤੇ ਬੇਲੀ ਉਹੀ ਪੁਰਾਣੇ ਆਪਣੇ ਬੇਲੀ ਆਪਾਂ ਕਦੇ ਨਹੀਂ ਬਦਲੇ ਪੁਰਾਣੇ ਰੱਖੇ ਨੇ ਨੰਬਰ ਤੇ ਯਾਰ ਆਪਣੇ ਉਹੀ ਨੇ ਤੇ ਮੈਂ ਜਾ ਰਿਹਾ ਲਾਹੌਰ ਤੇ ਉੱਥੇ ਆਪਣੇ ਭਰਾ ਨੇ ਉਹਨਾਂ ਸਵੇਰੇ ਟੁਰ ਜਾਣਾ ਬਾਰਡਰ ਪਾਰ ਤੇ ਮੈਂ ਕਿਹਾ ਤੁਹਾਨੂੰ ਲਾਸਟ ਵਾਰੀ ਮਿਲ ਲਈਏ ਤੇ ਨਾਲੇ ਜੱਫੀ ਪਾ ਲਈਏ ਹੈ ਨਾਲੇ ਪਾ ਕੇ ਇਕੱਠੇ ਕੁਝ ਖਾ ਪੀ ਲਈਏ ਤੇ ਚਲੋ ਲਾਹੌਰ ਪਹੁੰਚਦੇ ਆ ਅਗਲੀ ਗੱਲਬਾਤ ਤੁਹਾਡੇ ਨਾਲ ਲਾਹੌਰ ਜਾ ਕੇ ਸਾਂਝੀ ਕਰਦੇ ਆ ਓਕੇ ਲੋ ਬਾਬਿਓ ਆਪਾਂ ਪਹੁੰਚ ਗਏ ਆ ਫੂਡ ਸਟਰੀਟ ਬਾਦਸ਼ਾਹੀ ਮਸਜਿਦ ਤੇ ਬੇਲੀ ਆਪਣੇ ਵੀ ਇੱਥੇ ਹੀ ਨੇ ਤੇ ਚੱਲਨੇ ਆ ਅੰਦਰ ਜਾ ਕੇ ਵੇਖਨੇ ਆ ਵੀ ਕਿਹੜੀ ਹਸਤੀ ਇੱਥੇ ਹੈ ਠੀਕ ਹੈ ਤੇ ਐਂਟਰੀ ਆ ਇੱਥੋਂ ਸ਼ਕਲਕਾ ਬੂਮ ਮੈਨੂੰ ਲੱਗਦਾ ਉੱਤੇ ਬੈਠੇ ਹੋਏ ਨੇ ਉੱਤੇ ਚੱਲਨੇ ਆ ਮਾਹੌਲ ਦਾ ਪੂਰਾ ਮਿੱਤਰੋ ਅੱਗੇ ਇੱਥੇ ਚਾਦਰਾ ਲਾ ਕੇ ਆਈਦਾ ਅੱਜ ਮੈਂ ਸੁਥਣੀ ਜੀ ਪਾ ਕੇ ਆ ਗਿਆ ਅਜੀਬ ਜਿਹਾ ਲੱਗਣ ਡਿਆ ਟੌਰ ਬੰਦੇ ਦੀ ਬਾਬੇ ਚਾਦਰੇ ਨਾਲ ਹੀ ਬਣਦੀ ਹੈ ਕਿ ਨਹੀਂ ਇਹ ਬਾਬੇ ਹਵੇਲੀ ਰੈਸਟੋਰੈਂਟ ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦ ਕੌਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੁਸੀਂ ਅੱਗੇ ਬਥੇਰੀ ਵਾਰੀ ਵੇਖਿਆ ਹੋਏਗਾ ਵਲੋਗਾਂ ਦੇ ਵਿੱਚ ਵੀਡੀਓ ਦੇ ਵਿੱਚ ਹੈ ਚਲੋ ਆਪਾਂ ਇੱਕ ਲਿਫਟ ਦੇ ਵਿੱਚ ਬਹਿਣਾ ਖਲੋ ਕੇ ਚੱਲਨੇ ਆ ਹਾਂ ਵੀ ਚੱਲਣਾ ਕੀ ਹਾਲ ਹੈ ਠੀਕ ਆ तगड़ा थोड़ा ऊंची बोल यार हाँ ठीक है पश्तून है पर पश्तून है सही है चलो मित्र पश्तून है यार आज लब नहीं जाके कितने बैठे ओ बैठे कितने लब लो मित्र जी होने कितने जिधर जा रहे हैं सही जा रहे हैं वीर भाई सामने में नजर आ गया क्या हाँ जी अच्छा चलो कोई नहीं होगा नहीं हाले कोई नहीं ਖਾਣ ਚੱਲਦੇ ਘੁੰਮਦੇ ਫਿਰਦੇ ਬਾਹਰ ਜਾਣਾ ਮੈਂ ਉੱਥੇ ਖਾਵਾਂਗੇ चलो ਅਸੀਂ ਖਾ ਲਿਆ ਕੁਝ ਫੇਰ ਖਾ ਲਾਂ चलो ठीक है ਬੈਠਾ ਖਾਣੇ ਕੋ चलो आओ चलो आयो चलो भी अम्मार ਤੁਹਾਨੂੰ ਮੈਂ ਲੱਭਦਾ ਫਿਰਦਾ ਮੈਂ ਕਿਹਾ ਕੋਈ ਬੰਦੇ ਸਾਡੇ ਕਿਤੇ ਤੁਰ ਗਏ ਉਹ ਪੱਗ ਵੇਖ ਕੇ ਥੱਲੇ ਵਾਲਾ ਮੈਨੂੰ ਕਹਿੰਦਾ ਤੇਰੇ ਨਾਲ ਦੇ ਉੱਤੇ ਬੈਠੇ ਨੇ ਆਪੇ ਹੀ ਅੱਛਾ ਉੱਪਰ ਜਾਣਾ ਆਪਨੇ ਉੱਥੇ ਫੂਡ ਸਟਰੀਟ ਤੋਂ ਕੁਛ ਨਾ ਕੁਛ ਖਾਂਦੇ ਇਹ ਵੀ ਖੁਦ ਅਸੀਂ ਰੱਜੇ ਆ ਪਰ ਫੇਰ ਰੱਜ ਲਾਂਗੇ ਤੁਹਾਡਾ ਅੱਛਾ ਫੋਟੋ ਭਾਗ ਨਾਲ
ਮੈਂ ਵੀਡੀਓ ਬਣਾ ਦੇਣਾ ਤੁਹਾਡੀ। ਇੱਥੇ ਹੋਟਲ ਦੇ ਵਿੱਚ ਤੇ ਇੱਥੇ ਹੋਟਲ 'ਚ ਵੇਖਨੇ ਅੰਦਰ ਕਿਹੜੇ ਬੈਠੇ ਨੇ। ਵੀਰ ਭਾਜੀ ਤੂਫਾਨ ਆਸਰ ਚਲੇ ਗਏ ਨੇ ਕੁਝ ਸਮਾਨ ਲੈਣ। ਤੇ ਇੱਥੇ ਬੈਠਾ ਝੋਟਾ। ਓ ਜੀਓ ਕਿੱਦਾਂ ਮਾਮੇ ਵਾਲਿਆ ਕਿੱਦਾਂ ਠੀਕ ਭੂਆ ਵਾਲਿਆ ਵਧੀਆ। ਆ ਫੜ ਕਾਫੀ ਆਈ ਤੇਰੇ ਵਾਸਤੇ। ਕਾਫੀ ਪੀਂਦੇ ਆ। ਚੈੱਕ ਕਰ ਪਿਉਣੀ ਤੁਸੀਂ ਆ। ਘੰਟੀ ਸੁਣਾ ਠੀਕ ਆ ਹੈ। ਚੈੱਕ ਕਰ ਚੈੱਕ। ਪਿਓ ਕਹਿੰਦਾ ਪਿਉਣੀ ਤੁਸੀਂ ਆ ਤੇ ਪਿਉਣ ਅਸੀਂ ਡੈ। ਹਾਂ ਚੱਲ ਤੇ ਭਾ ਤੁਸੀਂ ਦਾਵਾ ਕਾਹਨੂੰ ਕਰਦੇ ਹੋ ਲਾਹੌਰ ਤੇ ਪੰਜਾਬ ਤੇ ਹੈ। ਸਾਡਾ ਜੇ ਤੇਰ ਮੇਰ ਹੈਗੀ ਤੇ ਫਿਰ ਰਹਿਣ ਦਿਓ। ਆ ਕਵਰ ਵੀ ਫੜ ਲੈ ਇਹਦਾ। ਕਿਹਦਾ ਇਹ ਲਾਲਾ ਉੱਤੇ ਐਂ ਕਰਦੇ ਇੱਥੇ ਦਲਾਵਰ ਸਿਓ। ਆ ਵੇ ਇਧਰ ਸਮਾਨ ਹੋਰ ਵੀ ਤੇਰੇ ਵਾਸਤੇ ਲੈ ਕੇ ਆਇਆ। ਕੀ ਦਿਖਾ ਉਹ ਤੂੰ ਤਾਂ ਬੰਦ ਕਰ ਦੇ ਯਾਰ ਵਿੱਚ ਖੰਡ ਓਏ ਇਹਦਾ ਕਰਨਾ। ਖੰਡ ਵਿੱਚ ਪਾ ਦੇ। ਕਾਫੀ ਹੈ ਕਿਹੜੀ ਆ? ਤੇ ਮੋਟਨ ਦੀ ਭਾ ਬਲੈਕ ਕਾਫੀ ਪੀਂਦਾ ਉਹ ਜਿਹੜੀ ਕੌੜੀ ਹੁੰਦੀ। ਪੀ ਲੈਂਦੇ ਆ ਆ ਕੌੜੀ ਕੀ ਨਾਂ ਉਹਦਾ? ਅਮਰੀਕਾਨੋ। ਪਤਾ ਨਹੀਂ ਕਿਹੜੀ ਆ ਯਾਰ ਕੌੜੀ। ਮੈਂ ਤਾਂ ਕੈਰਮਲ ਲਾਤੇ ਪੀਣਾ ਭਰਾ। ਮਿੱਠੀ ਹੁੰਦੀ ਨਾਲ ਠੰਡੀ ਕੋਲਡ ਲਈਦੀ ਆ ਉਹ ਸਵਾਦੀ ਹੁੰਦੀ। ਤੇ ਅਜੇ ਵੀ ਮੈਨੂੰ ਲੱਗਦਾ ਚਲਾ ਗਿਆ ਉਹਨਾਂ ਦੇ ਨਾਲ ਹੀ ਹੈ ਨਾ। ਸਾਰੇ ਇੱਧਰ ਵੇਖ ਲੈ ਮੈਂ ਤੇਰੇ ਮੂੰਹ ਤੇ ਕੈਮਰਾ ਕੀਤਾ ਹੋਇਆ। ਸਾਰੇ ਛੱਡ ਕੇ ਚਲੇ ਗਏ। ਸਾਰਾ ਛੱਡ ਕੇ ਚਲੇ ਗਿਆ। ਉਹ ਗੱਲ ਸੁਣ ਇੱਧਰ ਵੇਖ ਮੈਨੂੰ ਹਾਸਾ ਯਾਦ ਆ ਗਿਆ ਵੀ ਸੱਚੀ। ਉਹ ਤੈਨੂੰ ਕਿੱਦਾਂ ਬੰਨੀ ਰੱਖਿਆ ਫੈਸਲਾਬਾਦ ਕਹਿੰਦੇ ਉਹਨਾਂ ਨਾਲ ਸ਼ਾਇਦ ਬਣਾਉਣੇ। ਬੜਾ ਘਮਾਇਆ ਮੈਨੂੰ। ਤੂੰ ਤਾਂ ਰੋਂਦਾ ਸੀ ਕਿ ਮੈਨੂੰ ਲੈ ਜਾਓ ਇਹ ਮੈਨੂੰ ਲੈ ਜਾਓ। ਨਹੀਂ ਹਾਂ ਉਹ ਤੇ ਮੈਂ ਇਹ ਕਰਕੇ ਨਾ ਵੀ ਇਹ ਵੀ ਉੱਥੇ ਆ ਜਾਣਾ। ਇਹ ਵੀ ਉੱਥੇ ਆ ਜਾਣ ਸਾਰੇ ਸਾਰੇ ਆ ਜਾਣ। ਬੜਾ ਘਮਾਇਆ ਭਾਜੀ। ਕਿੱਥੇ ਘੁੰਮੇ? ਝੰਗ ਜੋ ਜੜਾਂ ਵਾਲੇ ਗਏ ਆ। ਜੜਾਂ ਵਾਲਾ ਤਾਂ ਮੇਰਾ ਪਿੰਡ ਸੀ। ਹਾਂਜੀ ਭਾਜੀ ਇਹ ਬੰਦੇ ਦਾ ਫੋਨ ਹੀ ਨਹੀਂ ਬੰਦ ਹੋਣ ਡਿਆ। ਅੱਗੇ ਉੱਥੇ ਬੈਠਾ ਸੀ ਬੈੱਡ ਤੇ ਹੁਣ ਇੱਥੇ ਇਹਨੂੰ ਫੋਨ ਹੀ ਬੜੇ ਆਉਣ ਡਿਆ ਨਾ। ਅਬਦੁੱਲਾ ਕੀ ਗੱਲ ਹੈ? ਹੋਟਲ ਦਾ ਨਾਂ ਦੱਸੀ। ਹਾਂਜੀ ਹਾਂਜੀ ਮੇਰੇ ਕੋਲ ਹੀ ਰਹੋ। ਹੋਟਲ ਦਾ ਨਾਂ ਕੀ ਆ? ਇਲਵਾ। ਕੀ ਇਲਵਾ। ਕਿੱਥੇ ਆ? ਕੋਈ ਨਹੀਂ ਚਲੋ ਭਾਜੀ ਫਿਰ ਸਵੇਰੇ ਮਿਲਦੇ ਨੇ। ਓਏ ਐਡਰੈਸ ਵੀ ਦੇਈ। ਹੋਟਲ ਇਲਵਾ ਮੋਲ 2 ਗੁਲਬਰਗ ਟੇਮ ਹੋਟਲ ਲੱਗੇ। ਟੇਮ ਹੋਟਲ ਲੱਗੇ। ਓਏ ਮੈਂ ਕਰਦਾ ਤੁਹਾਨੂੰ। ਕੀ ਕਰਦਾ? ਉਹ ਗੱਲ ਤਾਂ ਗੱਲ ਵਿੱਚੇ ਰਹਿ ਗਈ ਵੀ ਤੈਨੂੰ ਫੈਸਲਾਬਾਦ ਕਿੱਥੇ ਘੁਮਾਇਆ ਉਹਨਾਂ ਨੇ? ਫੈਸਲਾਬਾਦ ਉਧਰ ਗਏ ਭਗਤ ਸਿੰਘ ਦੇ ਪਿੰਡ। ਇੱਕ ਤਾਂ ਤੇਰਾ ਕੱਦ ਸਾਲਾ ਇੰਨਾ ਉੱਚਾ ਕਿ ਬੰਦੇ ਨੂੰ ਫੋਨ ਵੀ ਇੱਥੇ ਰੱਖਣਾ ਪੈਂਦਾ। ਅੱਛਾ ਫੇਰ ਅਦਾ ਇੱਥੇ ਬਹਿ ਜਾਂਦੇ। ਭਗਤ ਸਿੰਘ ਦੇ ਪਿੰਡ ਗਏ ਆ। ਅੱਛਾ ਫਿਰ ਉੱਥੇ ਹਜ਼ਾਰੇ ਦੀ ਦਾਲ ਖਾਧੀ। ਹਜ਼ਾਰਾ ਹੋਟਲ ਜਿਹੜਾ ਚੌਕ ਦੇ ਵਿੱਚ ਆ ਲਹਿਰਪੁਰ ਮੈਨੂੰ ਪਤਾ। ਉੱਥੇ ਰੋਜ਼ ਖਾਦੀ ਦਾਲ ਜਾ ਕੇ। ਨਹੀਂ ਮੈਨੂੰ ਤਾਂ ਫੋਨ ਤੇ ਐਂ ਪਤਾ ਲੱਗਾ ਦਿਲਾਵਰ ਕਹਿੰਦਾ ਕਿ ਰੋਜ਼ ਹੀ ਸਾਨੂੰ ਦਾਲ ਖਾਣੀ ਪੈਂਦੀ ਹੈ ਹਜ਼ਾਰੇ ਹੋਟਲ ਦੀ। ਤੇ ਹੋਰ ਆਪਾਂ ਵੀ ਖਾਣਾ। ਨਹੀਂ ਵਧੀਆ ਮਾਹੌਲ। ਉਹਦੀ ਦਾਲ ਉਹਦੀ ਰੋਟੀ ਬਹੁਤ ਸਵਾਦ ਆ। ਬਹੁਤ ਜ਼ਿਆਦਾ। ਹਜ਼ਾਰੇ ਹੋਟਲ ਤੇ ਮੈਂ ਵੀ ਖਾਂਦਾ ਹੁੰਦਾ ਜਾ ਕੇ। ਤੇ ਇੱਕ ਭਾਈ ਉਹ ਸਸਤਾ ਹੀ ਉਹ ਤੇ ਇੱਕ ਰੋਟੀ ਸਾਫ਼ ਸੁਥਰੀ ਤੇ ਸੋਹਣੀ ਰੋਟੀ ਹੁੰਦੀ ਉਹਦਾ। ਸ਼ਾਹਜਹਾਨ ਭਾਜੀ ਕੋ ਪੈਸੇ ਨਹੀਂ ਲੈਂਦਾ ਰਿਹਾ 3-4 ਦਿਨ। ਉਹ ਬੇਲੀ ਹੋਣਾ ਇਹਨਾਂ ਸੱਜਣ ਹੂੰ। ਬਸ 20 ਜਾਣੇ ਚੱਲ ਜਾਣ। ਨਾਲੇ ਤੂੰ ਸਰਦਾਰ ਸੀ ਤੇਰਾ ਬਹੁਤਾ ਚਾਅ ਕਰਦਾ ਹੋਣਾ। ਬੜੀ ਇੱਜ਼ਤ ਕੀਤੀ ਉਹਨਾਂ ਨੇ। ਹਾਂ ਹੋਰ ਆਪਾਂ ਹੋਰ ਬੜਾ ਘੁੰਮੇ ਆ। ਸਾਰਾ ਏਰੀਆ ਲਾਗੇ ਪਿੰਡਾਂ 'ਚ ਜਿੱਥੇ ਸੱਜਣ ਤਾਈ ਭਾਜੀ ਦੀ ਉੱਥੇ ਗਏ ਆ। ਉਹਨਾਂ ਦੇ ਘਰਾਂ 'ਚ ਬੜਾ ਇੱਜ਼ਤ ਮਾਣ ਕੀਤਾ ਇਹਨਾਂ ਨੇ। ਨਹੀਂ ਤੇ ਕਿਵੇਂ ਕਹਿਣਾ ਹੁੰਦਾ ਇੱਕ ਵਾਰੀ ਕਹਦੀ ਕਿੱਥੇ ਆ? ਕਿੱਥੇ ਆ? ਕਿੱਥੇ ਮਾਝੇ ਵਾਲੇ ਦੋਸਤੋ। ਕੀ ਹਾਲ ਦੋਸਤ? ਦੁਬਾਰਾ ਗਈ ਕਿੱਦਾਂ? ਕੀ ਹਾਲ ਦੋਸਤੋ? ਠੀਕ ਜੋ? ਠੀਕ ਜੋ? ਕਿੱਥੇ ਆ? ਕਿੱਥੇ ਚਲੋ ਬਾਏ। ਇੱਥੇ ਬੈਠਿਆਂ ਜੀ ਦੋ ਹਸਤੀਆਂ ਆ ਗਈਆਂ ਨੇ ਟਰੈਵਲ ਕਪਲ। ਖੁਸ਼ੀ ਭੈਣ ਤੇ ਰਿਬਨ ਭਾ। ਤੇ ਵਿਕਾਸ ਨੇ ਇੱਕ ਬੜੀ ਘੈਂਟ ਚੀਜ਼ ਦਿੱਤੀ ਸਾਨੂੰ ਕੱਢ ਕੇ ਪਰਸ ਦੇ ਵਿੱਚੋਂ। ਕੀ ਆ ਭਲਾ? ਇਹ ਜੀ ਬਾਬਾ ਜੀ ਦੇ ਜਨਮ ਦਿਹਾੜੇ ਦੇ ਪਾਕਿਸਤਾਨ ਗਵਰਨਮੈਂਟ ਨੇ 555ਵਾਂ ਬਰਥਡੇ ਸੀ ਉਹਨਾਂ ਦਾ। ਤੇ ਇਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਨੇ ਇੱਕ ਸਿੱਕਾ ਜਾਰੀ ਕੀਤਾ ਹੈ ਦਿਖਾ 555 ਸਾਲਾਂ ਤੇ ਉਹਨਾਂ ਦੀ ਬਰਥਡੇ ਦੇ ਅਕੋਰਡਿੰਗਲੀ। ਤੇ ਉੱਤੇ ਗੁਰਦੁਆਰਾ ਸਾਹਿਬ ਦੀ ਫੋਟੋ ਬਣੀ ਹੈ। ਉੱਤੇ ਬਾਬਾ ਜੀ ਦਾ ਲਿਖਿਆ ਜਨਮ ਦਿਹਾੜੇ। ਤੇ ਇਹ ਇਧਰੋਂ ਕਰ ਲਈਏ ਇਧਰੋਂ ਪਾਕਿਸਤਾਨ ਦਾ ਜਿਹੜਾ ਇਸਲਾਮੀ ਜਮਹੂਰੀਆ ਪਾਕਿਸਤਾਨ 2024 ਤੇ 55 ਰੁਪਏ 55ਵਾਂ 555 ਬਰਥਡੇ ਸੀ ਨਾ। ਪਿਛਲੀ ਵਾਰੀ ਜਿਹੜਾ ਇਹਨਾਂ ਨੇ 550 ਤੇ ਜਾਰੀ ਕੀਤਾ ਸੀ ਨਾ ਸਿੱਕਾ। ਹਾਂ ਉਹ ਕਿੱਥੇ ਆ? ਉਹਦੀ ਵੈਲਿਊ ਉਹ ਸਿਲਵਰ ਕਲਰ ਦਾ ਸੀ। ਇਹ 골ਡ ਕਲਰ ਇਹ ਸੋਹਣਾ ਉਹਦੇ ਤੋਂ। ਹਾਂ ਤੇ ਉਹ ਜਿਹੜਾ ਉਹਦੀ ਕੀਮਤ ਹੈਗੀ ਸੀ 550 ਸਾਲਾਂ ਤੇ 550 ਦਾ ਹੀ ਸੀ। ਅੱਛਾ ਬਟ ਇੱਥੇ ਆ ਕਿ ਹਕੂਮਤ ਨੇ ਰਿਲੈਕਸੇਸ਼ਨ ਦਿੱਤੀ ਹੈ ਕਿ ਇਹਨੂੰ 555 ਸੀ ਬਟ ਇਹਨੂੰ ਦਿੱਤਾ ਉਹਨਾਂ ਨੇ 55 ਦਾ। ਇਹ 55 ਇਹ ਮੇਰੇ ਕੋਲੋਂ ਭਾਈ ਕਿਸੇ ਦੋਸਤ ਨੇ ਮੰਗਿਆ ਸੀ। ਉਹਨੇ ਕਿਹਾ ਸੀ ਯਾਰ ਮੈਨੂੰ ਭੇਜ ਦੇ ਆੜੀ ਆਪਣਾ। ਤੇ ਮੈਂ ਹੁਣ ਵਿਕਾਸ ਦੇ ਰੈਫਰੈਂਸ ਦੇ ਨਾਲ ਸਿੱਕਾ ਬੈਂਕ ਦੇ ਵਿੱਚੋਂ ਲਿਆ ਏ। ਤੇ ਥੈਂਕ ਯੂ ਵਿਕਾਸ ਤੇਰਾ ਵੀ ਭਾਈ ਤੁਹਾਡਾ ਹੁਕਮ ਹੋਇਆ ਤੇ ਨਹੀਂ ਥੈਂਕ ਯੂ ਤਮੀਲ ਹੋਈ। ਲਵ ਯੂ। ਤੇ ਇਹ ਹੁਣ ਸਿੱਕਾ ਭਾਈ ਜੀ ਆਪਣੇ ਬੰਦੇ ਕੋਲ ਪਹੁੰਚ ਜਾਏਗਾ। ਚੜ੍ਹਦੇ ਪੰਜਾਬ। ਠੀਕ ਹੈ ਜੀ। ਥੱਕੇ ਚਿਹਰੇ ਬੜਾ ਭਾਰੇ ਭਾ ਥੱਕਿਆ ਅੱਜ?
ਹਾਂਜੀ ਮੈਂ ਕਿਹਾ ਇੱਧਰ ਮਾੜਾ ਜਿਹਾ ਸਾਡੇ 'ਚ ਗੱਲਬਾਤ ਕਰ ਦਿਓ, ਮਿੱਠਾ ਪੱਤੀ ਪੈ ਜਾਊਗਾ ਸਾਡੇ ਵੀ। ਘਮਾ ਮੱਤ ਮਾਰ ਦਿੰਦੇ ਆ ਜੀ ਇਹਨੇ। ਕਿੱਥੇ ਘੁਮਾਇਆ? ਸਾਡੇ ਗਾਈਡ ਜਿਹੜੇ ਟੂਰ ਗਾਈਡ ਆ ਸਾਡੇ ਵਿਕਾਸ ਇੱਧਰ। ਹਾਂਜੀ ਕਿੱਥੇ ਘੁਮਾਇਆ ਵਿਕਾਸ ਨੇ? ਆਪਾਂ ਭਾਈ ਅੱਜ ਗਏ ਸੀ ਰੈਵਨ ਵਾਲੀ ਸਾਈਡ ਤੇ, ਮਤਲਬ ਕਿ 3-4 ਤੋਂ ਪਿੰਡ ਘਮਾ ਲਏ। ਹਾਂਜੀ ਮਾਣਕ ਪਿੰਡ ਗਏ ਸੀ। ਮਾਣਕ ਪਿੰਡ ਉੱਥੇ ਗੁਰਦੁਆਰਾ ਸਾਹਿਬ ਸੀ ਬਾਬਾ ਪਹਿਲੀ ਪਾਤਸ਼ਾਹੀ। ਓਕੇ। ਉੱਥੇ ਬਾਬਾ ਜੀ ਜਾ ਕੇ ਆਏ, ਉਸ ਪਿੰਡ 'ਚ ਗਏ ਸਨ ਤੇ ਪਿੰਡ ਵਾਲਿਆਂ ਨੇ ਬਾਬਾ ਜੀ ਦਾ ਮਜ਼ਾਕ ਉਡਾਇਆ। ਅੱਛਾ। ਹਾਂ ਬਾਬਾ ਜੀ ਫਿਰ ਉਸ ਪਿੰਡ ਤੋਂ ਨਿਕਲ ਕੇ ਪਿੰਡੋਂ ਬਾਹਰ ਜਾ ਕੇ ਬਹਿ ਗਏ। ਅੱਛਾ। ਜਿਸ ਜਗ੍ਹਾ ਤੇ ਫਿਰ ਬੈਠੇ, ਫਿਰ ਜਦੋਂ ਲੋਕਾਂ ਨੇ ਕਈ ਉਹਨਾਂ ਨੂੰ ਮੰਨਣ ਵਾਲੇ ਵੀ ਸਨ, ਕਈਆਂ ਨੇ ਉਹਨਾਂ ਦੇ ਅੰਦਰ ਦਾ ਜਿਹੜਾ ਬਜ਼ੁਰਗੀ ਸੀ ਉਹਨੂੰ ਪਰਖਿਆ। ਫਿਰ ਉਹ ਉੱਥੇ ਗਏ, ਉਹਨਾਂ ਕੋਲ ਮਾਫੀ ਵੀ ਮੰਗੀ, ਉਹਨਾਂ ਦੇ ਕੋਲ ਵੀ ਬੈਠੇ ਤੇ ਉਹ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣ ਗਿਆ ਮਾਨਕ, ਗੁਰਦੁਆਰਾ ਮਾਨਕ। ਉੱਥੋਂ ਅਸੀਂ ਹੁੰਦੇ ਹੋਏ ਲਾਹੌਰ ਆਏ। ਲਾਹੌਰ ਦੇ ਅੰਦਰ 6ਵੀਂ ਪਾਤਸ਼ਾਹੀ ਮਜ਼ੰਗ ਦੇ ਅੰਦਰ ਗੁਰਦੁਆਰਾ ਸਾਹਿਬ ਸੀ ਤੇ ਫਿਰ ਮਜ਼ੰਗ ਦੇਖਿਆ, ਫਿਰ ਇਧਰ ਕਿਲੇ ਕੋਲ ਦੇਖਿਆ। ਹਾਂਜੀ ਉੱਥੇ ਉਹ ਗਏ ਸੀ ਆਪਣਾ ਜਿੱਥੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ। ਉਹ ਆਪਣਾ ਗੇਟ ਦੇ ਸਾਹਮਣੇ ਰਿਮ ਮਾਰਕੀਟ ਗੇਟ ਦੇ ਸਾਹਮਣੇ। ਬੇਸਿਕਲੀ ਉਹ ਚੀਜ਼ਾਂ ਕਵਰ ਕੀਤੀਆਂ ਜਿਹੜੀਆਂ ਮਤਲਬ ਪੁਰਾਣੇ ਗੁਰਦੁਆਰਾ ਸਾਹਿਬ ਆ ਵੀ ਸੰਗਤ ਤੋਂ ਪਰ ਦੂਰ ਆ, ਜਿਹੜੇ ਮਤਲਬ ਲੋਕਾਂ ਨੂੰ ਪਤਾ ਨਹੀਂ, ਜੀ ਆਉਂਦੇ ਆ ਲਾਹੌਰੋਂ ਮੁੜ ਜਾਂਦੇ ਆ ਕੇ, ਨਨਕਾਣਾ ਸਾਹਿਬੋਂ ਮੁੜ ਜਾਂਦੇ ਆ ਕੇ। ਫਿਰ ਇਹ ਵੀ ਸੀ ਮਤਲਬ ਤੁਸੀਂ ਕਾਰਡ ਕੱਢ ਕੇ ਆਏ ਹੋ, ਲੋਕਲ ਜਿਹੜੀ ਖੋਜ ਕਰਕੇ ਆਏ। ਹਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਆਏ, ਬੜੀ ਗੱਲਬਾਤ ਕੀਤੀ। ਇਹਨਾਂ ਦੇ ਜ਼ਿਲ੍ਹੇ ਦੇ ਲੋਕ ਉੱਥੋਂ ਉੱਠ ਕੇ ਆਏ, ਉਹ ਮਿਲੇ, ਉਹਨਾਂ ਨਾਲ ਗੱਲਬਾਤ ਚੰਗੀ ਗੱਲਬਾਤ ਲੱਗੀ। ਚਲੋ ਵਧੀਆ ਫਿਰ ਤਾਂ। ਤੇ ਜ਼ੈਲਦਾਰ ਸੀ ਇੱਥੇ ਵੀ ਕਹਿੰਦਾ ਸੀ ਸਾਨੂੰ ਜ਼ੈਲਦਾਰ ਹੀ ਕਹਿੰਦੇ ਨੇ। ਜ਼ੈਲਦਾਰਾਂ ਕੋਲੇ ਚਾਹ ਪੀ ਤੇ ਵਾਵਾ ਘੁੰਮੇ ਮੇਰੇ ਅੱਜ। ਇਹਨਾਂ ਨੂੰ ਲੋਕਲ ਢਾਬੇ ਦੀ ਚਾਹ ਹਾਂ ਤੇ ਪਲੱਸ ਸਟਾਰਬਕ ਪਲੱਸ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਜਿਹੜਾ ਉਹਦੀ ਕਾਫੀ। ਕੀ ਵਧੀਆ ਹੋਇਆ? ਪਿੰਡ ਵਾਲੀ ਵਧੀਆ ਮੱਖੀਆਂ ਨਹੀਂ, ਇੱਕ ਮੱਖੀਆਂ ਵਾਲੀ ਬੇਗੈਰਤਾ। ਨਹੀਂ ਮੇਰੇ ਕੋਲ ਉਦੋਂ ਆ ਪਿੰਡ ਆਏ ਸੀ ਨਾ ਭਾਰੀ ਭਨੂਣੇ, ਤੇ ਉਦੋਂ ਮੈਂ ਤਾਂ ਇਸ ਤੋਂ ਕਿਹਾ ਵੀ ਚਲੋ ਨਾਲੇ ਤੁਹਾਡਾ ਵਲੌਗ ਬਣ ਜਾਊਗਾ, ਨਾਲੇ ਐਕਸਪੀਰੀਅੰਸ ਹੋ ਜਾਊਗਾ ਵੀ ਅਸੀਂ ਚਾਹ ਬਣਾਈ ਆ ਹਨਾ। ਉਹ ਬਾਅਦ ਚ ਭਾਈ ਮੇਰੇ ਨਾਲ ਉਹ ਡੇਰੇ ਵਾਲੇ ਬੰਦੇ ਵੀ ਸਾਰੇ ਮੇਰੇ ਨਾਲ ਔਖੇ ਫਿੱਕੇ ਲੜਨ ਮੇਰੇ ਨਾਲ। ਕਿਉਂ? ਉਹ ਆਂਦੇ ਵੀ ਤੂੰ ਪ੍ਰਾਹੁਣਿਆਂ ਨੂੰ ਕਾਹਨੂੰ ਲਾਇਆ ਚਾਹ, ਤੇ ਤੇਰਾ ਦਿਮਾਗ ਖਰਾਬ ਆ, ਤੂੰ ਪਾਗਲ ਆ। ਅਸੀਂ ਆਪ ਬਣਾਈ ਅੱਛਾ ਹੁਣ ਇੱਕ ਚੀਜ਼ ਜਿਹੜੀਆਂ ਨਾ ਸਾਰੇ ਵਲੌਗਰ ਵੀਰ ਭਾਜੀ ਜਾ ਰਹੇ ਨੇ ਤੇ ਆਪਣੀ ਪੈਕਿੰਗ ਦੇ ਬਾਰੇ ਸੋਚ ਰਹੇ ਨੇ, ਕਿਹੜੇ ਕਿਹੜੇ ਕੱਪੜੇ ਕਿੱਥੇ ਕਿੱਥੇ ਪੂਰੇ ਹੋਣਗੇ। ਇਹ ਰੱਖਣਾ ਸ਼ਾਪਿੰਗ ਕਰ ਲਈ ਵੱਧ ਤੇ ਬਿਆਨ ਘੱਟ ਲੁੱਟ ਲਿਆ ਪਾਕਿਸਤਾਨ ਵੀਰ ਭਾਜੀ ਨੇ। ਚਲੋ ਕਰ ਲੈਣ ਬੈਗ, ਵੇਨੇ ਕੀ ਕਰਦੇ ਨੇ। ਉਹ ਤੇ ਸਾਰੀ ਸ਼ਾਪਿੰਗ ਜਿਹੜੀ ਹੈਗੀ ਨਾ ਫੈਮਿਲੀ ਦੀ ਹੈ। ਲੱਗਿਆ ਆਪਣਾ ਇੰਜ ਭਾਜੀ ਉਹਦੇ ਬੈਗ। ਹੈਲੋ ਜੈ ਕਰਦੇ ਆ ਵੀਰ ਭਾਜੀ, ਕਿੰਨੇ ਸੂਟ ਲੈ ਕੇ ਆਂਦੇ? ਹਾਂ ਥੋੜੇ ਹੀ ਨੇ। ਲੁੱਟਿਆ ਤਾਂ ਨਹੀਂ ਪਾਕਿਸਤਾਨ? ਕਿ ਲੁੱਟੀ ਕੇ ਆਏ ਲਾਹੌਰ? ਮੈਂ ਕਿਹਾ ਲੁੱਟ ਕੇ ਆਇਆ ਕਿ ਲੁੱਟੀ ਕੇ ਆਏ? ਹਿਸਾਬ ਜਿਹੜਾ ਰਹਿ ਗਿਆ, ਉਹਨੇ ਕੋ ਲੁੱਟੇ ਗਏ, ਉਹਨੇ ਕੋ ਲੁੱਟੀ ਗਿਆ। ਚਲੋ ਵਧੀਆ। ਹੈਲੋ ਹਾਂਜੀ ਭਾਈ, ਐਡਾ ਵੱਡਾ ਕਿਹਦਾ? ਇਹ ਕਹਿ ਨਹੀਂ ਕੁਝ ਸਕਦੇ, ਨਾਂ ਨਹੀਂ ਲੈ ਸਕਦੇ? ਨਾਂ ਨਹੀਂ ਲੈ ਸਕਦੇ। ਬਹੁਤ ਵੱਡੀ ਸੈਲਿਬ੍ਰਿਟੀ ਦਾ। ਹਾਂ ਉਹ ਨਾ ਆ ਕੇ ਗਏ ਨੇ। ਓਏ ਹੋਏ ਮਾਸ਼ਾਅੱਲਾ। ਇੱਕ ਹੈਲੋ ਗੱਲ ਸੁਣੋ, 2.5 ਮਣ ਦੀ ਬੋਰੀ ਨਾਲ ਲਿਆ ਦੇ, ਉੱਚ ਪਾ ਲਾ। ਆਹੋ ਕੁਆਂਟਲ ਦੀ ਜਿਹੜੀ ਚੌਲਾਂ ਵਾਲੀ ਜਿਹੜੀ ਹੁੰਦੀ ਆ। ਐਤਕੀ ਫਸਲਾਂ ਫੇਰ ਨਹੀਂ ਵਿਕਣੀਆਂ ਨਾ, ਚਾਵਲਾਂ ਚੂਲਾਂ ਦਾ ਨਾ। ਉਹ ਗੰਨਾ ਮੋੜਿਆ ਮਿਲ ਚ ਵਾਪਸ ਕੱਲ। ਗੰਨਾ ਮੋੜਿਆ ਉਧਰੋਂ ਸਰਕਾਰ ਚੁੱਕਣ ਨਹੀਂ ਦਈ। ਹਾਂ ਮੁੰਗੀ ਝੋਨਾ ਚਲ ਦੋਵਾਂ ਪੰਜਾਬਾਂ ਦੀ ਜੱਫੀ ਸੀ ਜਿਹੜੀ ਸਦਾ ਪਈ ਰਹਿਣੀ ਹੈ। ਤੇ ਇਹ ਹੁਣ ਬਸ ਜੁਦਾਈ ਇਹਨੂੰ ਕਹਿੰਦੇ ਨੇ, ਕੀ ਕਹਿੰਦੇ ਨੇ, ਵਕਤੀ ਜੁਦਾਈ ਹੈ, ਆਖਰੀ ਪਲ। ਹਾਂ ਉਹ ਨਾ ਨਹੀਂ ਸਵੇਰ ਟੁਰ ਜਾਣਾ ਆਪਣੇ ਵਤਨ ਦੇ ਨਾਲ। ਹਾਂ ਨਹੀਂ ਵਤਨ ਉਹ ਵੀ ਸਾਡਾ ਹੀ ਹੈ। ਹਾਂ ਚਲੋ ਇਹ ਟੱਕਰਿਆ, ਉਹ ਨਿਕਲਿਆ। ਮੈਂ ਉਹਦਾ ਵੇਟ ਕਰਨ ਦੇ, ਮੈਂ ਕਿਹਾ ਆ ਜਾਵੇ ਮਿਲ ਕੇ ਜਾਵਾਂ, ਲੇਕਿਨ ਉਹ ਆਇਆ ਕੋਈ। ਰੱਬ ਸੁੱਖ ਰੱਖੇ, ਛੇਤੀ ਸ਼ੁਕਰੀਆ। ਤਾਂ ਤੇਰਾ ਸਫ਼ਰ ਕਰਾਇਆ ਸੀ ਨਾ ਕੋਈ ਨਾ ਚੰਗਾ ਜੀ, ਕੋਈ ਨਾ ਹਾਂਜੀ ਠੀਕ ਆ। ਖਿਆਲ ਨਾਲ ਜਾਈ ਮੇਰਾ ਵੀਰ। ਤੂੰ ਮਿਲਣਾ ਮੈਨੂੰ? ਨਹੀਂ ਮੈਂ ਮੋਬਾਈਲ ਕੋਲ ਰੱਖਣਾ ਆਪਣੇ। ਕੋਈ ਸ਼ੈ ਲੈ ਕੇ ਨਾ ਖਾਈ ਬਾਰਿਸ਼ ਬਾਹਰ ਨਾ ਕੱਢਾਂ। ਲਾ ਜੀ ਮਿਲ ਲਓ, ਉਹਨਾਂ ਨੇ ਕੈਮਰਾ। ਓਕੇ ਉਹਨਾਂ ਨੇ ਫੜ ਲਿਆ ਕੈਮਰਾ। ਚਲੋ ਮਿਲਾਂਗੇ ਫਿਰ। ਚਲੋ ਹੁਣ ਮੋਬਾਈਲ ਸਾਡੇ ਕੋਲ ਰਹੇਗਾ।
ਚੰਗਾ ਜੀ ਬਾਏ। ਆਪਾਂ ਤਾਂ ਇੱਥੇ ਹੀ ਆ ਅਸੀਂ ਤਾਂ ਇੱਥੇ ਹੀ ਆ ਜੀ ਹੈ ਹਾਂ ਇੱਥੇ ਆਪਾਂ ਕਿਤੇ ਨਾ ਕਿਤੇ ਇਕੱਠੇ ਹੋ ਜਾਂਦੇ। ਬਿਲਕੁਲ ਹੋਵਾਂਗੇ। ਕਾਨੂੰ ਆਏ ਫਿਰ ਵੀ ਇੱਕ ਜਣਾ ਜੇ ਜਾ ਰਹੇ ਇਹਨਾਂ ਨੂੰ ਫੀਲ ਜਾਂ ਨਹੀਂ ਹੋਣ ਦਿੰਦੇ ਵੀ ਪੰਜਾਬ ਇਕੱਠਾ ਨਹੀਂ ਹੈਗਾ। ਮੇਰੇ ਨਾਲ ਵੀ ਤੋਰ ਦੋ ਨਾ ਫਿਰ ਕੋਈ ਜਣਾ। ਜਦੋਂ ਬਾਈ ਜੀ ਅਸੀਂ ਜਾਣਾ ਹੋਇਆ ਉਦੋਂ ਨੂੰ ਫਿਰ ਕੋਈ ਹੋਰ ਆ ਜਾਊਗਾ ਮਿਰਜ਼ਾ ਮੁਰਜ਼ਾ ਤੇਰੇ ਕੋਲ ਉੱਠ ਕੇ ਆ ਜਾਏਗਾ ਤੇ ਅਸੀਂ ਤੇਰੇ ਕੋਲ ਆ ਜਾਾਂਗੇ। ਮਿਰਜ਼ਾ ਸਾਹਿਬ ਹਾਂ ਮਿਰਜ਼ਾ ਨੂੰ ਉਠਾ ਲਈ, ਮਿਰਜ਼ਾ ਨੂੰ ਉਠਾ ਲਿਆਵਾਂਗੇ, ਕੋਈ ਨਾ ਲੈ ਆਵਾਂਗੇ। ਅਸੀਂ ਵੀ ਤੇਰੇ ਕੋਲ ਆਏਲਾ। ਮਿਰਜ਼ਾ ਸਾਹਿਬ ਦੀ ਭਾਈ ਜੀ ਅੱਜ ਕੱਲ ਬੜੀ ਚੜਾਈ ਹੈ, ਬੜੀ ਦੁਨੀਆ ਆਉਂਦੀ ਉੱਥੇ। ਤੇਰੇ ਕਰਕੇ ਹੋਈ ਉੱਥੇ ਮੰਨਤਾਂ ਵੀ ਮਨੀਂਦੀਆਂ ਨੇ, ਧਾਗੇ ਵੀ ਬਣੀਂਦੇ ਨੇ। ਜੇ ਕਿਸੇ ਦੀ ਮੁਰਾਦ ਪੂਰੀ ਨਹੀਂ ਹੁੰਦੀ ਵੀ ਧਾਗਾ ਬੰਨ ਲਵਾ ਆਪਾਂ ਫਿਰ ਉੱਤੇ ਗੋਲਗਲਾ ਕਿੰਨਾ ਬਹਿ ਜੀਏ ਨਾ। ਵੈਸੇ ਗੋਲਕ ਤੇਰੀ ਬਣਦੀ ਸੀ ਉੱਥੇ ਨਾ, ਇਹਨਾਂ ਨੇ ਕਾਰਡ ਕੱਢੀ ਹੈ। ਕਾਰਡ ਨਹੀਂ ਹੋਣੇ, ਪਹਿਲੇ ਬੰਦਾ ਤੋੜਨ ਵਾਲਾ ਹੈ। ਪਹਿਲੇ ਵੀਡੀਓ ਮੈਂ ਪਾਈ ਸੀ ਜਾ ਕੇ। ਪਹਿਲੇ ਨਾ ਸਟੋਰੀ ਸੀਗੀ, ਲੋਕਾਂ ਨੇ ਪੜ੍ਹੀ ਸੀ, ਲੇਕਿਨ ਇਹ ਨਹੀਂ ਸੀ ਪਤਾ ਕਿ ਹਕੀਕਤ 'ਚ ਜਗ੍ਹਾ ਕਿੱਥੇ ਵੇ, ਦਰਬਾਰ ਕਿੱਥੇ ਜਾਂ ਕਿਹੜੀ ਜਗ੍ਹਾ ਤੇ। ਤੇ ਉਹ ਅਸੀਂ ਇੱਕ ਦਿਨ ਐਵੇਂ ਫਿਰਦੇ ਫਿਰਦੇ ਉਸ ਪਿੰਡ ਗਏ। ਉਹ ਮੈਂ ਰੀਲ ਪਾਤੀ, ਉਹ ਚੱਲ ਹੀ ਬਹੁਤ ਗਈ। ਫਿਰ ਉਸ ਤੋਂ ਬਾਅਦ ਕੰਮ ਚੱਲ ਪਿਆ। ਉਸ ਤੋਂ ਬਾਅਦ ਬਿਜਲੀ ਵੀ ਲੱਗ ਗਈ। ਅੱਛਾ ਹਾਜ਼ਰਾ ਸਾਹਿਬ, ਮੈਂ ਇੱਕ ਚੀਜ਼ ਕਹਿਣੀ ਆ ਜੀ ਭਾਈ। ਤੁਹਾਡਾ ਭਰਾਵਾਂ ਦਾ ਪਿਆਰ, ਤੁਸੀਂ ਇਹ ਨਹੀਂ ਕਿ ਸਿਰਫ ਸਾਨੂੰ, ਪੰਜਾਬੀ ਜ਼ੁਬਾਨ ਨੂੰ ਵੀ ਜਿਹੜਾ ਤੁਸੀਂ ਪਿਆਰ ਦਿੰਦੇ ਹੋ। ਔਰ ਮੈਂ ਪਹਿਲਾਂ ਵੀ ਇਹ ਬੜੀ ਬੜੀ ਗੱਲ ਕਹੀ ਤੇ ਫਿਰ ਕਹਿਣਾ ਕਿ ਮੈਨੂੰ ਪਤਾ ਆ ਕਿ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਰਹਿ ਕੇ, ਹਨਾ। ਪੰਜਾਬੀ ਦੇ ਨਾਲ ਖਲੋਣ ਵਾਸਤੇ ਕਿੰਨੀ ਕਿ ਇਹਨਾਂ ਨੇ ਆਪਣੇ ਅੰਦਰ ਜੁਰਤ ਲਿਆਂਦੀ ਹੈ, ਕਿੰਨਾ ਕੌਨਫੀਡੈਂਸ ਲਿਆਂਦਾ ਕਿ ਸਾਡੀ ਜ਼ੁਬਾਨ ਹੈ, ਅਸੀਂ ਉਸ ਜ਼ੁਬਾਨ ਵਾਸਤੇ ਕੰਮ ਕਰਨਾ। ਔਰ ਕਿੰਨੇ ਤਰ੍ਹਾਂ ਦੇ ਇਹਨਾਂ ਨੂੰ ਵਰਬਲ ਸੀਗੇ ਜਿਹੜੇ ਉਹ ਸਹਿਣੇ ਪੈਣੇ, ਹੈਨਾ। ਇਹ ਨੇ ਆ ਮੇਰਾ ਭਰਾ ਪਿੱਛੇ ਖੜਾ ਹੈ, ਇੱਕ ਹੈ ਇਧਰ ਆ ਨਾਸਰ ਵੀਰ ਬੈਠਾ ਮੈਂ ਵੀ ਖਲੋ ਗਿਆ। ਮੈਂ ਖਿਲਾਰ ਲਿਆ ਸੀ। ਤੁਸੀਂ ਮਿੱਠਾ ਪਤੀ ਪਾਓ ਕੋਈ ਆ ਜਾਓ ਪਿੱਛੇ। ਈਵਨ ਅਸੀਂ ਜਿਹੜੀਆਂ ਕੋਲੈਬੋਰੇਸ਼ਨਸ ਕੀਤੀਆਂ, ਕੁਝ ਪੋਸਟਾਂ ਦੇ ਵਿੱਚ ਅਸੀਂ ਕੋਲੈਬੋਰੇਟ ਵੀ ਹੋਏ ਆ, ਉੱਥੇ ਵੀ ਮੈਂ ਦੇਖਿਆ ਹੈ ਕਿ ਮਜ਼ਹਬੀ ਨਫ਼ਰਤ ਜਿਹੜੀ ਹੈ ਉਹ ਬੜੇ ਲੋਕ ਉਲਟਾਉਣ ਦੀ ਕੋਸ਼ਿਸ਼ ਕਰਦੇ। ਪਰ ਇੱਕੋ ਗੱਲ ਕਹੂੰਗਾ ਕਿ ਅਸੀਂ ਪੰਜਾਬੀ ਪਹਿਲਾਂ ਆ, ਠੀਕ ਹੈ। ਅਸੀਂ ਆਪਣੇ ਮਜ਼ਹਬ ਨੂੰ ਸੈਲੀਬ੍ਰੇਟ ਕਰਦੇ ਹਾਂ, ਪਰ ਸਾਡੀ ਜਿਹੜੀ ਉਹ ਇੱਕ ਟ੍ਰੈਡੀਸ਼ਨਲ ਗੱਲ ਵੱਖਰੀ ਹੈ, ਬੋਲੀ ਕਰਕੇ, ਸਾਡੇ ਸੁਭਾਵਾਂ ਕਰਕੇ, ਸਾਡੀ ਜਿਹੜੀ ਜਿਓਗ੍ਰਾਫੀਕਲ ਕੰਡੀਸ਼ਨ ਹੈ ਉਹਦੇ ਕਰਕੇ, ਹੈਨਾ। ਅਸੀਂ ਇੱਕੋ ਹੀ ਪਰਿਵਾਰਾਂ ਦੇ ਵਿੱਚੋਂ ਡੀਐਨਏ ਚੇਂਜ ਨਹੀਂ ਹੁੰਦੇ। ਡੀਐਨਏ ਚੇਂਜ ਨਹੀਂ ਹੁੰਦੇ। ਸੋ ਜਿਹੜੇ ਮੈਂ ਇੱਕੋ ਗੱਲ ਕਹੂੰਗਾ ਕਿ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਵੀ ਐਂ ਕਰਤਾ ਉਹ ਕਰਤਾ, ਇਹਦੀ ਪਿੱਠ ਲਵਾਤੀ ਉਹਦੀ, ਯਾਰ ਇੱਕੋ ਟੱਬਰ 'ਚ ਕਦੀ ਪਿੱਠ ਨਹੀਂ ਲੱਗਦੀ, ਠੀਕ ਹੈ। ਸੋ ਸਾਰਾ ਕੁਝ ਬਹੁਤ ਵਧੀਆ। ਪਿਆਰ ਵੰਡਣ ਦੀ ਜਿਹੜੀ ਫਿਤਰਤ ਹੈ ਨਾ, ਉਹਨੂੰ ਇਖਤਿਆਰ ਕਰੋ, ਪਿਆਰ ਵੰਡਣ ਦੀ ਕੋਸ਼ਿਸ਼ ਕਰੋ। ਜੇ ਇਹ ਕਰ ਸਕਦੇ ਤੇ ਯਾਰ ਆਪਾਂ ਕਿਉਂ ਨਹੀਂ ਕਰ ਸਕਦੇ। ਨਹੀਂ ਭਾਜੀ, ਤੁਸੀਂ ਆਏ ਹੋ, ਬੜੀ ਰੌਣਕ ਲੱਗੀ ਰਹੀ 10 ਦਿਨ ਨਾ। ਮੈਂ ਹੁਣ ਪਿੰਡ ਗਿਆ ਨਾ, ਦਿਹਾੜੀ ਦੇ ਰਹਿ ਕੇ ਆਇਆ ਤੇ ਮੇਰਾ ਨਾ ਦਿਲ ਕੌਮੂ ਕਰਦੇ, ਮੈਂ ਜਾਵਾਂਗਾ। ਫਿਰ ਸਮਾਂ ਕੋਈ ਮੈਂ ਤਾਂ ਕੰਮ ਸੁੱਖ ਰੱਖੇ, ਬਹੁਤ ਛੇਤੀ ਆ। ਇਹਨਾਂ ਦਾ ਦਿਲ ਬਾਜੀ ਹੋਰ ਕੰਮ ਕਰਦਾ, ਤੁਹਾਨੂੰ ਵਾਗਾ ਹੀ ਟਪਾ ਕੇ ਲੈ ਚੱਲਦੇ ਆ। ਪਾ ਤੁਸੀਂ ਕੋਈ ਬੋਲਣਾ। ਸ਼ੁਕਰੀਆ। ਜਿਹੜੀ ਇਹ ਗੱਲ ਕਰਨਾ ਹੈ ਨਾ, ਤੇ ਉਹਦੇ ਤੇ ਤੂੰ ਮੈਨੂੰ ਵੀਡੀਓ ਸ਼ੇਅਰ ਕੀਤੀ ਜਿਹੜੀ ਤੈਨੂੰ ਆਤਾ। ਹਾਂ ਉਹ ਇਦਾਂ ਦੇ ਬਾਂਦਰ ਜਿਹੜੇ ਨਾ ਤੁਹਾਡੇ ਵਾਲੇ ਪਾਸੇ ਵੀ ਹੈਗੇ, ਸਾਡੇ ਵਾਲੇ ਪਾਸੇ ਵੀ ਹੈਗੇ। ਸੋ ਇਹ ਬਾਂਦਰਾਂ ਨੂੰ ਨੱਚਣ ਦੋ, ਟਪੂਸੀਆਂ ਮਾਰਨ ਦੋ, ਆਪਾਂ ਆਪਣਾ ਕੰਮ ਕਰੀਦਾ। ਬਿਲਕੁਲ ਠੀਕ। ਇਹਨਾਂ ਨੇ ਕਰਦੇ ਰਹਿਣਾ ਇਦਾਂ ਵੀ ਉਹ ਇਦਾਂ ਹੋ ਗਿਆ, ਉਦਾਂ ਹੋ ਗਿਆ। ਜਿਵੇਂ ਉਹਨੇ ਅੱਜ ਵੀਡੀਓ ਪਾਈ, ਇਹਨੇ ਮੈਨੂੰ ਸ਼ੇਅਰ ਕੀਤੀ ਵੀ ਤੁਸੀਂ ਬਾਹਰ ਨੂੰ ਡੰਗਰਾਂ ਵਾਲੇ ਉਹ ਉੱਥੇ ਬਿਠਾਤਾ। ਹਾਂ, ਮੈਂ ਉਸ ਗੱਲ ਦੀ ਨਾ ਮੈਂ ਕਲੈਰਿਟੀ ਦੇਣਾ ਚਾਹੁੰਦਾ, ਠੀਕ ਹੈ। ਮੈਂ ਨਾਸਰ ਭਾਈ ਦੇ ਘਰੇ ਰਿਹਾ, ਘਰ ਦੀ ਰੋਟੀ ਖਾਂਦੇ ਰਹੇ ਆ, ਭਾਬੀ ਜੀ ਬਣਾ ਕੇ ਖਵਾਉਂਦੇ ਰਹੇ, ਠੀਕ ਹੈ। ਮੇਰੇ ਨਾਲ ਮੇਰੀ ਵਾਈਫ ਨਹੀਂ ਆਈ, ਮੇਰੇ ਨਾਲ ਮੇਰਾ ਪਰਿਵਾਰ ਨਹੀਂ ਆਇਆ, ਅਸੀਂ ਇਕੱਲੇ ਮੁੰਡੇ ਆਏ, 2 ਜਣੇ, ਮੈਂ ਤੇ ਅਜੇ, ਠੀਕ ਹੈ। ਕਿਤੇ ਨਹੀਂ ਮੈਨੂੰ ਲੱਗਾ ਕਿ ਯਾਰ ਸਾਨੂੰ ਆਪਣੀਆਂ ਔਰਤਾਂ ਨਾਲ ਨਹੀਂ ਮਿਲਿਆ। ਮਾਂ ਜੀ ਕੋਲ ਮੈਂ ਬੈਠਾ, ਮਾਂ ਜੀ ਦੇ ਗੋਡੇ ਤੇ ਸਿਰ ਰੱਖ ਕੇ ਰੋ ਕੇ ਆਏ, ਵਿਹੜੇ ਦੇ ਵਿੱਚ ਬਹਿ ਕੇ ਆਏ ਆ। ਮਾਂ ਜੀ ਨੇ ਦੁੱਧ ਪਿਆਇਆ ਸਾਨੂੰ ਉੱਥੇ ਬਿਠਾ ਕੇ ਵਿਹੜੇ ਦੇ ਵਿੱਚ, ਔਰ ਇੰਨਾ ਕੁ ਪਿਆਰ ਮਾਣ ਕੇ ਆਏ ਆ ਕਿ ਦੱਸ ਨਹੀਂ ਸਕਦੇ। ਮੈਂ ਭਾਵੇਂ ਇੱਕੋ ਗੱਲ ਕਹੀ, ਉੱਥੋਂ ਨਿਕਲ ਕੇ ਮੈਂ ਕਿਹਾ ਮਾਂ ਜੀ ਦਾ ਮੁਹਾਂਦਰਾ ਤੇ ਮੇਰੀ ਬੀਬੀ ਦਾ ਮੁਹਾਂਦਰਾ ਜਮਾ ਸੇਮ। ਮੈਨੂੰ ਏਦਾਂ ਮਹਿਸੂਸ ਹੋਇਆ ਵੀ ਮੈਂ ਆਪਣੇ ਹੀ ਘਰ 'ਚ ਬੈਠਾ, ਆਪਣੇ ਪਰਿਵਾਰ 'ਚ ਬੈਠਾ, ਹੈ ਵੀ ਇਦਾਂ ਹੀ ਆ, ਸਾਡਾ ਖੂਨ ਇੱਕ ਹੀ ਹੈ, ਠੀਕ ਹੈ। ਸੋ ਇਦਾਂ ਦੀਆਂ ਗੱਲਾਂ ਤੁਸੀਂ ਨਾ ਸਮਝੋ ਵੀ ਯਾਰ ਤੁਹਾਡੇ ਨਾਲ ਬਦਸਲੂਕੀ ਕੀਤੀ ਹੈ ਜਾਂ ਕਿੱਦਾਂ। ਕਈਆਂ ਨੂੰ ਅੰਜਮ ਸਰੋਏ ਦੀ ਗੱਲ ਤੋਂ ਲੱਗਦਾ ਕਿ ਅੰਜਮ ਸਰੋਆ ਯਾਰ ਨਾ ਭੁੱਲ ਜਾਂਦਾ। ਉਹ ਯਾਰ ਉਹ ਤਾਂ ਮੇਰੇ ਹਿਸਾਬ ਨਾਲ ਨਾਸਿਰ ਭਾਦਾ ਵੀ ਭੁੱਲ ਜਾਂਦਾ ਹੋਊਗਾ। ਉਹਦੀ ਗੱਲ ਦੇ ਉੱਤੇ ਤੁਸੀਂ ਨਹੀਂ ਜਾਣਾ। ਉਹ ਵਿਚਾਰਾ ਭਰਾ ਸਾਡਾ ਬੜਾ ਦਰਵੇਸ਼ ਆਦਮੀ ਹੈ, ਉਹ ਨਾ ਭੁੱਲਣੇ ਮਾਫ ਹੈ, ਉਹ ਨਾ ਛੱਡ ਕੇ ਉਹ ਆਪਣਾ ਭੁੱਲ ਜਾਂਦਾ। ਮੈਂ ਤਾਂ ਨਾ ਹੈਰਾਨ ਹੈ ਇਹਦੀ ਗੱਲ ਕਰਨਾ ਹੈ, ਕਹਿੰਦਾ ਵੀ ਤੁਸੀਂ ਮਾਂ ਜੀ ਵੱਲੋਂ ਗੱਲ ਕਰਨੇ, ਮਾਤਾ ਗੁਰਪ੍ਰੀਤ ਭੰਗੂ ਵੱਲੋਂ, ਵੀ ਤੁਸੀਂ ਉਹਨੂੰ ਨਾਲ ਲੈ ਕੇ ਤੁਰ ਪਏ ਆਪਣੀ ਮਾਂ ਨੂੰ। ਮੈਂ ਸਾਡੀ ਇਹੀ ਤੇ ਉਹਨੂੰ ਮਾਂ ਕਹਿੰਦੇ, ਸਾਡੀ ਤੇ ਮਾਂ। ਜੇ ਤੂੰ ਬਾਂਦਰ ਆਪਣੀ ਮਾਵਾਂ ਦੇ ਮੁਤਲਕ ਇਦਾਂ ਦਾ ਸੋਚਦਾ ਤੇ ਫਿਰ ਤੂੰ ਬਾਂਦਰ ਨਹੀਂ, ਉਹਦੇ ਨਾਲ ਭੈੜੀ ਨਸਲ। ਤੇ ਔਰ ਜੇ ਤੁਸੀਂ ਕਾਨਫਰੰਸ ਦੀਆਂ ਵੀਡੀਓਜ਼ ਵੇਖੀਆਂ ਹੋਣਗੀਆਂ ਨਾ, ਤੇ ਤੁਸੀਂ ਇਹ ਦੇਖਿਓ ਕਿ ਚੜ੍ਹਦੇ ਪੰਜਾਬ ਤੋਂ ਕਿੰਨੀਆਂ ਬੀਬੀਆਂ ਸੀ ਤੇ ਲਹਿੰਦੇ ਤੋਂ ਕਿੰਨੀਆਂ ਸੀ। ਤੁਹਾਨੂੰ ਜਵਾਬ ਮਿਲ ਜੂਗਾ ਇਸ ਦਾ। ਰਿਸਪੈਕਟ ਕਿੰਨੀ ਲੋਕਾਂ ਨੇ ਕੀਤੀ। ਚਲੋ ਥੱਕ ਗਿਆ ਤੂੰ?
ਹੈ ਨਵੇੜੋ ਜੀ ਹੁਣ ਕੋਈ ਗੱਲ। ਉਹਨਾਂ ਨੇ ਜਿੰਨੇ ਨੇ ਆਪਣੀਆਂ ਜੱਜਮੈਂਟ ਲਾਉਣੀ ਉਹਨਾਂ ਨੇ ਆਪਣੀਆਂ। ਮੈਂ ਇਹ ਚਾਹ ਰਿਹਾ ਸਾਂ ਕਿ ਉਹਨੂੰ ਹੁਣ ਇੰਨਾ ਡਿਸਕਸ ਨਾ ਕੀਤਾ ਜਾਏ ਕਿਉਂਕਿ ਇਹ ਲੋਕ ਨਹੀਂ ਉਹ ਅਟਰੈਕਸ਼ਨ ਭਾਲਦੇ ਆ। ਐਡੇ ਵੱਡੇ ਨਾ ਅਗਰ ਉਹਦੇ ਬਾਰੇ ਚ ਗੱਲ ਕਰਨਗੇ ਨਾ ਇੱਕ ਹੋਰ ਗੱਲ ਹੈ ਨਾ ਅਸੀਂ ਥੱਲੇ ਹੱਸਣੇ ਆ ਉਹਨੂੰ ਇਹ ਵੀ ਗੱਲ ਸ਼ਾਬਾਸ਼ੀ ਆ ਵੀ ਉਹਨੂੰ ਇੰਨੀ ਕੁ ਗਾਲ ਫਿਰੀ ਆ ਠੰਡ ਬਹੁਤ ਪਈ ਥੱਲੇ ਕਮੈਂਟਾਂ 'ਚ। ਪਰ ਇੱਕ ਗੱਲ ਏ ਉਹਨੂੰ ਉਸ ਗੱਲ ਤੋਂ ਫੇਮ ਮਿਲਿਆ ਉਹਨੇ ਉਸ ਹਰਕਤ ਤੋਂ ਬਾਅਦ ਨਹੀਂ ਜਿਆਉਣਾ। ਇੱਕ ਬੰਦੇ ਨੇ ਕਮੈਂਟ ਲਿਖਿਆ 3 ਲੱਖ ਲਾ ਲਾ ਦੰਦਾ ਮੈਂ ਪੜਿਆ 6 ਲੱਖ ਲਾਣੇ ਉੱਤੇ ਤੇ। ਚੰਗਾ ਜੀ ਰੱਬ ਰੱਖਾ। ਸਤਿ ਸ੍ਰੀ ਅਕਾਲ। ਓਕੇ ਤੋ ਆਪਾਂ ਉਹਨਾਂ ਨੂੰ ਮਿਲ ਕੇ ਵੀਰਾਂ ਸਾਰਿਆਂ ਨੂੰ ਤੇ ਨਿਕਲ ਆਏ ਆ ਤੇ ਟਾਈਮ ਤਾਂ ਵੈਸੇ ਨਹੀਂ ਹੈ ਜਾਣਦਾ ਏ 10:30 ਹੁੰਦੇ ਪਏ ਨੇ ਲੇਕਿਨ ਜੋ ਇੱਕ ਵਾਰੀ ਦਿਮਾਗ 'ਚ ਆ ਜਾਵੇ ਤੇ ਫਿਰ ਬਸ ਆ ਗਏ। ਬਸ ਮਨ 'ਚ ਆਇਆ ਬੈਠੇ ਬੈਠੇ ਤੇ ਕਿ ਯਾਰ ਪਿੰਡ ਚੱਲੀਏ ਤੇ ਚਲੀਏ। ਅਗਲੇ ਦਿਨ ਵੀ ਕਾਨਫਰੰਸ ਤੇ ਵੀ ਮੈਂ ਰਾਤ ਨਾ ਇੱਥੋਂ ਬੈਠਾ ਮੈਨੂੰ ਹੋਟਲ 'ਚ ਯਾਦ ਆਈ ਪਿੰਡ ਦੀ। ਮੈਂ ਕਿਹਾ ਯਾਰ ਚਲੀਏ। 1 ਵਜੇ ਰਾਤ ਦਾ ਗੱਡੀ ਨੂੰ ਮਾਰਿਆ ਸਰਫ ਤੇ ਭਾਈ ਪੱਟ ਰੱਖੀ 3 ਵਜੇ ਅਜ਼ਾਨਾਂ 4 ਵਜੇ ਮਿਲਦੀਆਂ ਪਈਆਂ ਸੀ ਅਜ਼ਾਨਾਂ ਤੇ ਮੈਂ ਪਿੰਡ ਜਾ ਵੜਿਆ ਤੇ ਹੁਣ ਫਿਰ ਨਿਕਲੇ ਆ ਤੇ ਹੁਣ ਇੱਥੋਂ KFC ਤੋਂ ਕੋਈ ਮਾੜਾ ਚੰਗਾ ਚੀਜ਼ ਲੈਣੇ ਆ ਨਾਲੇ ਰਾਹ 'ਚ ਖਾਂਦੇ ਜਾਵਾਂਗੇ ਨੀਂਦਰ ਨਾ ਆਵੇਗੀ ਤੇ ਨਾਲੇ ਗੱਡੀ ਪੱਟੀ ਜਾਵਾਂਗੇ ਤੇ ਪਿੰਡ ਪਹੁੰਚ ਜਾਵਾਂਗੇ। ਤੁਸੀਂ ਪਿੰਡ ਤੱਕ ਮੇਰੇ ਨਾਲ ਰਹੋ ਕਿਉਂਕਿ ਮੇਰੇ ਪਿੰਡ ਦਾ ਰਾਹ ਬੜਾ ਗੰਦਾ ਜਿਹਾ ਕੱਚਾ ਜਿਹਾ ਚੋਰਾਂ ਵਾਲਾ ਤੇ ਬਲਕਿ ਦੁਆ ਤੁਸੀਂ ਵਲੌਗ ਵੇਖਣ ਤੋਂ ਬਾਅਦ ਹੀ ਕਰੋਗੇ ਕਰ ਦਿਆ ਜੇ ਹੈ ਵੀ ਅੱਲਾਹ ਤਾਲਾ ਸਾਰਿਆਂ ਨੂੰ ਆਪਦੇ ਜ਼ਮਾਨ 'ਚ ਰੱਖੇ ਸੇਫ ਰੱਖੇ ਸਾਰਿਆਂ ਨੂੰ। ਮੈਂ ਇਸ ਟਾਈਮ ਹੈਗਾ ਬਾਬੇ ਠੋਕਰ ਨਿਆਜ਼ ਬੇਗ ਤੇ ਠੀਕ ਹੈ। ਚਲੋ KFC ਤੋਂ ਰੁਕਦੇ ਆ। ਲਓ ਬਾਬਾ ਜੀ ਮੈਂ ਠੋਕਰ ਨਿਆਜ਼ ਬੇਗ ਤੇ KFC ਤੋਂ ਰੁਕ ਗਿਆ। ਇੱਥੋਂ ਕੋਈ ਚੀਜ਼ ਲੈਨੇ ਆ ਖਾਣ ਨੂੰ ਤੇ ਫਿਰ ਅੱਗੇ ਤੁਰੇ ਚੱਲਾਂਗੇ। ਹੈਂ ਹੁਣ ਬਾਕੀ ਚਾਚਾ ਹੁਣ ਕੀ ਰੋਲਾ ਹੈ? ਹਕੂਮਤ ਦੀ ਵਜ੍ਹਾ ਤੋਂ ਇਹ ਬੰਦ ਕੀਤਾ ਪਿਆ ਤੇ ਮੈਨੂੰ ਭੁੱਖ ਲੱਗੀ ਮੈਂ ਕਿਹਾ ਮੈਂ ਕੁਝ ਖਾਣਾ ਜਾ ਕੇ ਤੁਸੀਂ ਬੰਦ ਕਰਤਾ। 10 ਵਜੇ ਬੰਦ ਕਰ ਦੇ ਰਹੇ। ਵਜ੍ਹਾ ਕੀ ਹੋਇਆ? ਕੀ ਹਕੂਮਤ ਦਾ ਆਰਡਰ ਹੈ, ਗਵਰਨਮੈਂਟ ਦਾ ਆਰਡਰ ਹੈ 10 ਵਜੇ ਸਾਰਾ ਕੁਝ ਬੰਦ ਲਾਹੌਰ ਦੇ ਵਿੱਚ। ਵਜ੍ਹਾ ਵੈਸੇ ਹੀ ਚਾਚਾ ਚੱਲਦੀ ਬਦੂਲ ਨਹੀਂ ਹੁਣ ਮੈਨੂੰ ਦੱਸ ਮੈਂ ਕਰਾਂ ਤੇ ਮੈਨੂੰ ਦੱਸ ਤੇਰੀ ਰੋਟੀ ਛਾਪਰ 'ਚ ਪਈ ਨਹੀਂ ਮੈਨੂੰ ਖਵਾਓ। ਮੈਂ ਸ਼ਾਮੀ ਘਰੋਂ ਕਹਾ ਗਿਆ ਨਾ ਸ਼ਾਮੀ ਘਰੋਂ ਖਾ ਕੇ ਆਉਂਦਾ ਤੂੰ ਆਦਾ ਪਾਣੀ ਵੀ ਨਹੀਂ ਦੇ ਰਹੇ ਯਾਰ ਸਾਰੇ ਜੀ ਅੰਦਰ ਫਿਰਦੇ ਨੇ ਮੈਨੂੰ ਲੈਣ ਦੇ ਕੁਛ ਹੈ ਮੰਨ ਜਾ ਯਾਰ। ਇਹ ਗੱਲ ਸੁਣ ਮੇਰੀ ਓਏ ਡਿਲੀਵਰੀ ਉਹਨੂੰ ਕਹਿ ਲੈ ਦੇਵੇ ਹਾਂ ਇਹਨੂੰ ਕਹਿ ਰਿਹਾ ਇਹਨੂੰ ਕਵਾਂ ਚੱਲ ਠੀਕ ਬੰਦੇ ਦਾ ਕਹਿ ਚੱਲ ਮੈਂ ਕਰਨਾ ਭਰਾ ਨਾਲ ਗੱਲ ਕਰਨਾ। ਬਾਬਾ ਜੀ ਕਿਸਮਤ ਦੇ ਵਿੱਚ ਹੀ ਰੋਲਾ ਹੈਗਾ। ਮੈਂ ਬਾਬੇ ਨਾਲ ਬੜੀ ਜਿਰਾ ਕੀਤੀ ਮੈਂ ਕਿਹਾ ਬਾਬਾ ਯਾਰ ਕੋਈ 100,000 ਰਿਸ਼ਵਤ ਲੈ ਲੈ ਮੇਰੇ ਤੋਂ ਤੇ ਚੱਲ ਮੈਨੂੰ ਕੁਛ ਲਿਆ ਦੇ ਅੰਦਰੋਂ ਵੀ ਚੱਲ ਪੰਧ ਮੇਰਾ ਵਾਵਾ ਡਾਢਾ ਆ ਤੇ ਮੈਂ ਚਲਾ ਖਾਂਦਾ ਜਾਊਂਗਾ ਚਲਾਉਂਦਾ ਜਾਊਂਗਾ ਕੋਕ ਸ਼ੋਕ ਪੀ ਕੇ ਮਾੜੀ ਮਾਸਾ એનર્ਜੀ ਆਉਂਦੀ ਬੰਦੇ 'ਚ। ਤੇ ਬਾਬਾ ਕਹਿੰਦਾ ਵੀ ਨਾ ਪੁੱਤ ਐ ਨਹੀਂ ਹੋ ਸਕਦਾ। ਜਦ ਨੂੰ ਡਿਲੀਵਰੀ ਵਾਲਾ ਆ ਗਿਆ ਉਹਨੂੰ ਮੈਂ ਕਿਹਾ ਤੇ ਉਹ ਕਹਿੰਦਾ ਭਾਊ ਮੈਂ ਤੈਨੂੰ ਦੇ ਸਕਦਾ ਪਰ ਆਰਡਰ ਕਰਨਾ ਪੈਣਾ। ਮੈਂ ਕਿਹਾ ਆਰਡਰ ਸਾਲਾ ਮੇਰੇ ਤੋਂ ਨਹੀਂ ਹੋਣਾ ਤੇ ਤੂੰ ਮੈਨੂੰ ਐਂ ਲਿਆ ਦੇ ਪੈਸੇ ਪੜ। ਕਹਿੰਦਾ ਨਹੀਂ ਆ ਭਰਾਵਾ ਕਹਿੰਦਾ ਐਂ ਹੋਣਾ ਨੀਗਾ ਤੇ ਮੈਂ ਕਿਹਾ ਨਹੀਂ ਹੋਣਾ ਤੇ ਅੱਲਾ ਦੀ ਸਪੁਰਦ। ਅਸਲ ਦੇ ਵਿੱਚ ਇਹ ਆ ਕਿ ਗੌਰਮੈਂਟ ਬੰਦ ਕਰ ਰਹੀ ਹੈ ਲਾਹੌਰ ਦੇ ਵਿੱਚ ਵੱਡੀਆਂ ਮੇਨ ਮਾਰਕੀਟਾਂ ਰੈਸਟੋਰੈਂਟ ਜਿਹੜੇ ਨੇ 8 ਵਜੇ ਬੰਦ ਠੀਕ ਹੈ। ਹੁਣ ਮੋਟਰਵੇ ਤੇ ਬੜਾ ਰਸ਼ ਲੱਗਾ ਖਲੋਤਾ ਰੋਡ ਦੇ ਉੱਤੇ ਮੈਨੂੰ ਲੱਗਦਾ ਕਿ ਇਹ ਵੀ ਨਾ ਕਿਤੇ ਬੰਦ ਹੋ ਜਾ। ਸ਼ੀਸ਼ਾ ਆਪਣਾ ਕਾਰ ਦਾ ਬਾਹਲਾ ਗੰਦਾ ਹੋਇਆ ਪਰ ਚਲੋ ਜਾ ਕੇ ਸਵੇਰੇ ਸਰਵਿਸ ਕਰਾਂਗੇ ਇਹਨੂੰ ਤੇ ਠੀਕ ਆ ਬਾਬੇ। ਉਹ ਫਿਰ ਨਿਕਲਦੇ ਹੁਣ ਆਪਾਂ ਇੱਥੇ ਤਾਂ ਕੁਝ ਖਾਣ ਨੂੰ ਮਿਲਿਆ ਨਹੀਂ ਮੋਟਰਵੇ ਤੇ ਦੇਖਦੇ ਆ ਆਪਾਂ ਪਰ ਉੱਥੇ ਖਰਚ ਹੀ ਹੁੰਦਾ ਉੱਥੇ ਕੰਮ ਸਵਾਦ ਨਹੀਂ ਹੁੰਦਾ ਐਵੇਂ ਚਵਲ ਹੁੰਦੀ ਹੈ ਮੋਟਰਵੇ ਤੇ। ਹੁੰਦੇ ਵੀ ਬਹੁਤ ਮਹਿੰਗੇ ਆ ਲੇਕਿਨ ਹੁੰਦੇ ਵੀ ਐਵੇਂ ਕੋਈ ਖਾਤਾ ਨਹੀਂ ਹੁੰਦਾ। ਇਹ ਵਧੀਆ KFC ਵਾਲੇ ਹਨਾ ਤੇ ਚਲੋ ਬੱਲੇ 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 ਬਾਬੇ ਨਾਲ ਹੀ ਆਪਾਂ ਨੂੰ ਇੱਕ ਦੁਕਾਨ ਖੁੱਲੀ ਲੱਭ ਗਈ ਆ। ਇਹ ਖੋਰੇ ਹੈ ਕਿਹਨਾਂ ਦੀ ਚਲੋ ਜਿਨ੍ਹਾਂ ਦੀ ਵੀ ਆਪਾਂ ਨੂੰ ਖਾਣ ਦਾ ਮਤਲਬ ਹੈ ਤੇ ਬਾਅਦ ਇੱਥੋਂ ਲੈ ਕੇ ਹੋਰ ਜਿਹੜੀ ਚੀਜ਼ ਵੀ ਲੱਭਦੀ ਆ ਪਰ ਉਹ ਲੈ ਕੇ ਆਪਾਂ ਨਿਕਲਦੇ। ਉਹ ਕਹਿੰਦੇ ਪਾ ਬੂਹੇ ਥਾਣੀ ਨਹੀਂ ਆਉਣਾ ਉਹ ਬੂਹਾ ਜਿੱਥੇ ਫਾਰਚੂਨਰ ਖੜੀ ਆ ਤੇ ਇੱਧਰ ਕਹਿੰਦਾ ਗੱਡੀ ਲੈ ਕੇ ਤੇ ਪਾਉ ਸਿੱਧਾ ਲੰਘ ਜਾ ਤੇ ਉੱਤੋਂ ਦੀ ਘੁੰਮ ਕੇ ਆ ਜਾ ਤੇ ਫਿਰ ਤੈਨੂੰ ਨਾ ਪਰਲੀ ਬਾਰੀ ਚੋਂ ਕੋਈ ਨਾ ਕੋਈ ਜਗਨ ਪਟੀਟਾ ਦੇ ਦਾਂਗੇ। ਮੈਂ ਕਿਹਾ ਚਲੋ ਵਧੀਆ ਬਾਬਿਓ ਚਲੋ ਆਪਾਂ ਇੱਥੋਂ ਲੈਨੇ ਆ ਤੇ ਫਿਰ ਤੁਰਦੇ ਆ। ਲੋ ਬਾਬਿਓ ਇੱਥੇ ਜਗਨ ਪਟੀਟਾ ਕੀਤਾ ਆਪਾਂ ਕੀਤਾ ਆਰਡਰ ਤੇ ਹੁਣ ਆ ਜਾਂਦਾ ਕੋਈ ਚਿਕਨ ਹੀ ਮੈਂ ਕਿਹਾ ਉਹਨਾਂ ਨੂੰ ਕਰ ਦਿਓ ਤੇ ਇੱਕ ਕਰ ਦਿਓ ਕੋਕ ਮੱਟੇ ਖਾਂਦੇ ਜਾਵਾਂਗੇ ਤੇ ਤੁਰੇ ਜਾਵਾਂਗੇ ਸਹੀ ਹੈ। ਤੇ ਬਹੁਤ ਔਖਾ ਟਾਈਮ ਮਿਲਿਆ ਵਾ ਵੀ ਬਹੁਤ ਰਸ਼ ਹੈ ਪਿੱਛੇ ਲੈਣ ਲੱਗੀ ਹੋਈ ਗੱਡੀਆਂ ਤੁਸੀਂ ਦੇਖ ਸਕਦੇ ਹੋ। ਲੈ ਕੇ ਨਿਕਲਦੇ ਆ ਰਸ਼ ਵੇਖਦੇ ਪਏ ਰਸ਼ ਕਿੰਨਾ ਹੈ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਣਾ ਕਿ ਅਸੀਂ ਇੱਥੇ ਰੁਕਣਾ ਸੀ ਲੇਕਿਨ ਇਸ ਰਸ਼ ਦੀ ਵਜ੍ਹਾ ਤੋਂ ਨਹੀਂ ਰੁਕ ਸਕੇ। ਰੁਕਣਾ ਕਿਉਂ ਸੀ ਉਹ ਅਗਲੇ ਕਲਿੱਪ ਦੇ ਵਿੱਚ ਤੁਹਾਨੂੰ ਦੱਸਦੇ ਆ। ਮੈਂ ਨਾ ਉੱਥੇ ਖੜਾ ਸੀ ਨਾ ਲੈਣ ਨੂੰ ਕੁਝ ਖਾਣ ਵਾਸਤੇ ਤੇ ਉੱਥੇ ਬੜੇ ਪਿਆਰੇ ਵੀਰ ਆਪਣੇ ਮਿਲੇ ਨੇ। ਅਚਾਨਕ ਹੀ ਛਾਪਾ ਮਾਰਿਆ ਇਹਨਾਂ ਨੇ ਮੇਰੇ ਉੱਤੇ
ਮੈਂ ਆਰਡਰ ਦਿੱਤਾ ਉੱਥੇ ਤੇ ਆਰਡਰ ਦਿੰਦਿਆਂ ਨਾ ਮੈਂ ਪੰਜਾਬੀ ਦੇ ਵਿੱਚ ਮੈਂ ਬੋਲਿਆ ਤੁਹਾਨੂੰ ਸਮਝ ਨਹੀਂ ਆਈ, ਮੈਂ ਨਾਲ ਹੀ ਮਾੜੀ ਉਰਦੂ ਬੋਲੀ ਨਾ, ਪਿੱਛੋਂ ਗੱਡੀ ਆਵਾਜ਼ ਦਿੱਤੀ ਕਿ ਇਦਾਂ ਨਹੀਂ ਪੰਜਾਬੀ 'ਚ ਬੋਲ। ਮੈਨੂੰ ਨਾ ਡਾਊਟ ਹੋਇਆ ਉਸ ਟਾਈਮ, ਮੈਂ ਕਿਹਾ ਬੰਦਾ ਨਾ ਕੋਈ ਜਾਣਨ ਵਾਲਾ ਜਾਂ ਪਿੱਛੇ ਨਾਂ ਲਿਖਿਆ ਹੋਇਆ ਸ਼ਾਇਦ ਨਾਂ ਵੇਖ ਕੇ, ਪਰ ਉਹਨਾਂ ਨੇ ਪਹਿਲੇ ਮੈਨੂੰ ਪਛਾਣ ਲਿਆ ਸੀ। ਇਹ ਆਪਣੇ ਵੀਰ ਨੇ ਮਲਕ ਜੁਨੇਦ ਸਾਹਿਬ ਸ਼ਰਕਪੁਰ ਤੋਂ। ਤੇ ਸਾਰੇ ਭਰਾਵਾਂ ਨੂੰ ਸਲਾਮ ਅਲੈਕੁਮ ਜੀ। ਹਾਂ, ਇਹਨੇ ਵੀਰ ਨੇ ਸਿਆਣਿਆਂ ਤੇ ਪਿਆਰ ਹੈ ਇਹਨਾਂ ਦਾ, ਔਰ ਵੱਡੀ ਚੀਜ਼ ਇਹ ਵੇ ਕਿ ਮੈਂ ਬਿੱਲ ਦੇਣ ਲੱਗਾ ਇਹਨਾਂ ਮੈਨੂੰ ਦੇਣ ਨਹੀਂ ਦਿੱਤਾ। ਇਹਦਾ ਕਿਹਾ ਵੀ ਨਾ ਚੋਰੀ ਇੰਜ ਨਹੀਂ, ਤੇ ਭਾਈ ਪਿਆਰ ਹੈ ਤੁਹਾਡਾ, ਤੁਹਾਡੀ ਮੁਹੱਬਤ ਹੈ, ਤੁਹਾਡਾ ਪਿਆਰ ਹੈ, ਠੀਕ ਹੈ। ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਇਸ ਮੁਲਕ ਵਾਸਤੇ, ਇਸ ਮਾਂ ਬੋਲੀ ਵਾਸਤੇ, ਠੀਕ ਹੈ ਜੀ। ਤੇ ਤੁਹਾਡੀ ਮੁਹੱਬਤ ਤੇ ਪਿਆਰ ਹੈ। ਤੇ ਉਹ ਰਸ਼ ਦੀ ਜਿਹੜੀ ਮੈਂ ਗੱਲ ਕਰਨ ਦੇ ਸੀ, ਉੱਥੇ ਖੜਨ ਲੱਗੇ ਸੀ ਪਰ ਖੜ ਨਹੀਂ ਸਕੇ ਕਿਉਂਕਿ ਰਸ਼ ਬਹੁਤ ਹੈ। ਤੇ ਰਾਤ ਦਾ ਟਾਈਮ ਜਿਹੜਾ ਨਾ ਇਹ ਹੁੰਦਾ ਟਰੱਕਾਂ ਤੇ ਕੰਟੇਨਰਾਂ ਵਾਲਿਆਂ ਦਾ ਰਾਜ ਹੁੰਦਾ ਰੋਡ ਤੇ ਇਹਨਾਂ ਦਾ, ਉੱਥੇ ਕੰਟੇਨਰ ਲੱਗੇ ਦੋ ਤਿੰਨ, ਬਹੁਤ ਜ਼ਿਆਦਾ। ਉਹਦੀ ਵਜ੍ਹਾ ਕਰਕੇ ਨਾ ਰੋਡ ਥੋੜਾ ਜਿਹਾ ਬਲੌਕ ਹੋਇਆ ਆ। ਤੇ ਅੱਗੇ ਗੱਡੀ ਤੁਹਾਡੀ ਬਚ ਗਈ, ਟਾਇਰ ਤੇ ਬਰਸਟ ਹੋ ਜਾਣਾ ਸੀ। ਉਹ ਚੜ ਗਈ ਸੀ, ਮੈਂ ਧਿਆਨ ਨਹੀਂ ਕੀਤਾ, ਮੈਂ ਵੇਖਿਆ ਹੀ ਨਹੀਂ ਉੱਧਰ ਨਾ, ਤੇ ਉਹ ਪੱਤਰ ਜਿਹਾ ਆਇਆ ਸੀ ਲੋਹੇ ਦਾ ਉਹਦੇ ਉੱਤੇ। ਚਲੋ ਬਾਬਿਓ ਖਾਣੇ ਆ। ਤੇ ਲੋ ਸਰ ਦੋਸਤ ਮੇਰੇ ਮਲਕ ਸਾਹਿਬ ਇਜਾਜ਼ਤ ਦੇ ਰਹੇ ਨੇ ਸਾਨੂੰ। ਸਰ ਜਿਸ ਤਰ੍ਹਾਂ ਟਾਈਮ ਸਾਨੂੰ ਤੁਸੀਂ ਗਰੀਬਾਂ ਦੇ ਹਾਜ਼ਰ ਹੋਗੇ, ਮੈਂ ਚੱਲ ਆਵਾਂਗਾ ਹੁਣ, ਪਹਿਲੇ ਤੁਸੀਂ ਆਓਗੇ ਫਿਰ ਅਸੀਂ ਜਿਹੜਾ ਵਾਲੇ ਤੋਂ ਆਪਣਾ ਸ਼ਹਿਰ ਪਹੁੰਚੀ ਦੂਰ ਦੇ ਆ ਆਪਣਾ ਲੰਘ ਕੇ ਨਾ ਨਨਕਾਣਾ ਸਾਹਿਬ ਦਾ ਇੰਟਰਚੇਂਜ, ਅੱਗੇ ਇੰਟਰਚੇਂਜ ਜੜਾਂ ਵਾਲੇ ਦਾ, ਉਹ ਤੁਸੀਂ ਉਤਰਨਾ ਤਾਂ ਨਾਲ ਹੀ ਆਪਣਾ ਡੇਰਾ ਇੰਟਰਚੇਂਜ ਨਾਲ ਹੀ ਬਿਲਕੁਲ ਨਾਲ। ਹਾਂ ਸਹੀ ਹੈ ਸਰ, ਬਹੁਤ ਪਿਆਰ, ਕੀਮਤੀ ਵਕਤ ਦਾ ਸ਼ੁਕਰੀਆ। ਨਾ ਸਾਰਾ ਪਿਆਰ ਤੁਸੀਂ ਇੰਨਾ ਪਿਆਰ ਕਰਦੇ ਹੋ, ਇਹ ਬਹੁਤ ਵੱਡੀ ਗੱਲ ਹੈ। ਇਹ ਤੁਹਾਡੀ ਮੁਹੱਬਤ ਇਨਸਾਨ ਨੂੰ, ਉਹ ਕਹਿੰਦੇ ਨੇ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ, ਜੋ ਜਿਵੇਂ ਦਾ ਹੁੰਦਾ ਉਹਨੂੰ ਅਗਲਾ ਵੀ ਉਵੇਂ ਦਾ ਲੱਗਦਾ। ਮੈਨੂੰ ਬਹੁਤ ਪਿਆਰ, ਥੈਂਕ ਯੂ ਸਰ, ਥੈਂਕ ਯੂ। ਇਹ ਹੁਣ ਤੁਸੀਂ ਮੈਨੂੰ ਧੱਕੇ ਨਾਲ ਬਣਾ ਯਾਰ, ਰਾਣਾ ਸਾਹਿਬ ਨੇ ਮੈਨੂੰ ਹੋਰ ਲੈ ਕੇ ਦਿੱਤਾ। ਉਹ ਰਾਣਾ ਸਾਹਿਬ ਸੌਰੀ, ਉਹ ਮੇਰਾ ਦੋਸਤ ਰਾਣਾ ਹੈ ਨਾ, ਉਹ ਮੇਰੇ ਮੂੰਹ ਚੜ ਜਾਂਦਾ, ਮੂੰਹ ਤੇ ਚੜਿਆ ਆਇਆ ਰਾਣਾ ਸਾਹਿਬ ਦਾ ਨਾਮ, ਮਲਕ ਸਾਹਿਬ ਨੂੰ, ਮਲਕ ਜੁਨੇਦ ਸਾਹਿਬ। ਲੋ ਬਾਬਿਓ, ਮੋਟਰਵੇ ਤੋਂ ਆਪਾਂ ਉਤਰ ਗਏ ਆ ਤੇ ਹੁਣ ਜਾ ਰਹੇ ਆ ਆਪਾਂ ਆਪਣੇ ਪਿੰਡ। ਇਹ ਮੇਰੇ ਪਿੰਡ ਦਾ ਰਾਹ ਹੈ, ਤੇ ਇੱਧਰ ਵੀ ਫਸਲਵਾੜੀ ਆ ਤੇ ਇੱਧਰ ਵੀ ਜੰਗਲ ਹੈ। ਇੱਥੋਂ ਦੇ ਸਾਰੇ ਖਤਰੇ ਆ, ਪਰ ਕੋਈ ਨਾ, ਜਿਹੜੇ ਗੁਰੂ ਪੀਰ ਵਾਲੇ ਹੋਣ ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਕਿਉਂ ਜੱਟਾ? ਮਾੜਾ ਜਿਹਾ ਮੈਂ ਸ਼ੀਸ਼ਾ ਖੋਲ ਕੇ ਵਿਖਾ ਦਿਆਂ, ਧੁੰਦ ਦੀ ਆਉਂਦੀ ਵਜ੍ਹਾ ਤੋਂ ਨਾ, ਮਿੱਟੀ ਮੁੱਟੀ ਦੀ ਵਜ੍ਹਾ ਤੋਂ ਸਕਰੀਨ ਬਾਹਲੀ ਉਹ ਭੈੜੀ ਹੋ ਰੱਖੀ ਆ। ਇਹ ਨਾਲ ਮੋਟਰਵੇ ਚੱਲਦੀ ਪਈ ਆ ਤੇ ਇਹ ਸਰਕਾਰ ਰੋਡ ਆ, ਤੇ ਬਸ ਪਿੰਡ ਆਪਣਾ ਆਇਆ ਖਲੋਤਾ ਅੱਲਾ ਕੀਤਾ। ਤੇ ਇੱਥੇ ਆਪਾਂ ਪਾਉਨੇ ਆ ਵਲੋਗ ਨੂੰ ਰੱਸਾ। ਵਲੋਗ ਬਹੁਤ ਲੰਬਾ ਹੋ ਗਿਆ, ਗੱਲਬਾਤ ਬਹੁਤ ਡਾਢੀ ਹੋ ਗਈ ਆ, ਤੇ ਹੁਣ ਅੱਲਾ ਦੀ ਸਪਰਦ ਓਕੇ।